ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਗੁਰਦੁਆਰਾ ਸ਼ਹੀਦਾਂ ਹਿਕਸਵਿਲ ਨਿਊਯਾਰਕ ਵਿਖੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਰਾਤ ਨੂੰ 7 ਤੋਂ 9 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ ਤੇ ਜਿਹੜੇ 2 ਐਤਵਾਰ ਵਿੱਚ ਆਉਣਗੇ ਉਹਨਾਂ ਦੇ ਵਿੱਚ ਚੁਪਹਿਰਿਆਂ ਦੇ ਵਿੱਚ ਆਪ ਜੀਆਂ ਦੇ ਮੈਂ ਦਰਸ਼ਨ ਕਰਾਂਗਾ। ਸਾਰੀ ਸੰਗਤ ਦੇ ਚਰਨਾਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ, ਅੱਗੇ ਤੋਂ ਅੱਗੇ ਮੈਸੇਜ ਨੂੰ ਸ਼ੇਅਰ ਵੀ ਕਰਿਓ ਔਰ ਸਾਰਿਆਂ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਇਸ ਸਮਾਗਮ ਦੇ ਵਿੱਚ ਦਰਸ਼ਨ ਵੀ ਦੇਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ ਨਾਲ ਗੁਰਬਾਣੀ ਦੀ ਸੰਥਿਆ, ਕਿਵੇਂ ਬੱਚੇ ਅਰਦਾਸਾਂ ਕਰਦੇ ਨੇ, ਕਿਵੇਂ ਤੁਸੀਂ ਸਾਰਾ ਨਜ਼ਾਰਾ ਵੇਖਦੇ ਹੀ ਹੋ, ਕਿਵੇਂ ਬੱਚੇ ਸਾਰੇ ਜੁੜ ਰਹੇ ਨੇ। ਇਹ ਅਕੈਡਮੀ ਦੇ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਜੋ ਹੁਣ ਖੁੱਲ ਰਹੇ ਨੇ। 10 ਅਪ੍ਰੈਲ ਦੁਪਹਿਰੀ 12 ਵਜੇ ਇੱਥੇ ਇੰਟਰਵਿਊ ਹੋਏਗੀ ਬੱਚਿਆਂ ਦੀ। 8ਵੀਂ ਪਾਸ ਬੱਚੇ ਵੀ ਇਸ ਵਾਰੀ ਲਏ ਜਾਣਗੇ। ਉਹਨਾਂ ਦੀ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਤਾਬਕ ਫ੍ਰੀ ਕਰਾਈ ਜਾਏਗੀ। ਉਹ ਤੁਹਾਡੀ ਸੰਗਤ ਵੱਲੋਂ, ਤੁਹਾਡੀ ਮਾਇਆ ਚੋਂ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਬਿਲਕੁਲ ਫ੍ਰੀ ਕਰਾਈ ਜਾਏਗੀ। ਜਿਹੜੇ ਬੱਚੇ ਇੱਥੇ ਦਾਖਲ ਹੋਣਗੇ ਉਹਨਾਂ ਦੀ 10 ਅਪ੍ਰੈਲ ਦਿਨ ਬੁੱਧਵਾਰ 12 ਵਜੇ ਜੋ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ, ਇਸ ਜਗ੍ਹਾ ਤੇ ਨਵੇਂ ਬੱਚਿਆਂ ਦੀ ਇੰਟਰਵਿਊ ਹੈ। ਤੇ ਇਹ ਜਿਹੜੇ ਟਰਸਟ ਦੇ ਨੰਬਰ ਟੀਵੀ ਤੇ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਲਓ ਕਿ ਕਿਹੜੀ ਚੀਜ਼ ਲੈ ਕੇ ਆਉਣੀ ਹੈ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਫਿਰ ਇੱਥੇ ਦਾਖਲ ਕੀਤਾ ਜਾਏਗਾ ਨਵੇਂ ਸੈਸ਼ਨ ਵਾਸਤੇ। ਇਹ ਬੇਨਤੀਆਂ ਪ੍ਰਵਾਨ। 20 ਅਪ੍ਰੈਲ ਨੂੰ ਜੋ ਰਹਿਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਉਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ, ਟਿਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100 ਪ੍ਰੇਮੀਆਂ ਨੂੰ ਲੈ ਕੇ ਆਉਣਾ। 200 ਪ੍ਰੇਮੀਆਂ ਨੂੰ ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ। 20-25 ਹਜ਼ਾਰ ਸਰੀਰ ਬਹਿ ਜਾਂਦਾ, ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰਹਿਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰਹਿਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰਹਿਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰਹਿਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰਹਿਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਉਵਿੰਡ ਸਾਹਿਬ ਰਹਿਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ। ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ। ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ। ਜੋ ਕੁਝ ਮਰਜ਼ੀ ਲੈ ਲਓ, ਤੇ ਸੱਚੀ ਗੱਲ ਰਹਿਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ।
ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ 200 ਪ੍ਰੇਮੀਆਂ ਨੂੰ ਪ੍ਰੇਰਨਾ 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪੌਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪੌਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰ ਰਹੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਪਿਆਰ ਨਾਲ ਲੱਖੋ ਜੀ। ਧੰਨ ਬਾਬਾ ਦੀਪ ਸਿੰਘ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ, ਪਰਮੇਸ਼ਰ ਸਾਈਂ ਦੇ ਪਿਆਰਿਆਂ ਵਰਗਾ ਦੂਜਾ ਕੋਈ ਹੋ ਹੀ ਨਹੀਂ ਸਕਦਾ। ਹਾਂਜੀ, ਇਉਂ ਕਹਿ ਲਓ, ਜਿਸ ਮੁਕਾਮ ਦੇ ਉੱਤੇ ਰੱਬ ਦੇ ਪਿਆਰੇ ਪਹੁੰਚੇ ਨੇ ਨਾ, ਉਸ ਮੁਕਾਮ ਦੀ ਬਰਾਬਰੀ ਕੋਈ ਦੁਨੀਆ ਦੀ ਤਾਕਤ ਨਹੀਂ ਕਰ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦਾ ਇੱਕ ਕਾਰਨ ਹੈ ਬੜਾ ਵੱਡਾ, ਪਤਾ ਕੀ? ਮੇਰੇ ਰਾਮ ਹਰ ਸੰਤਾਂ ਜੇਵਟ ਨਾ ਕੋਈ, ਭਗਤਾਂ ਬਣ ਆਈ ਪ੍ਰਭ ਆਪਣੇ ਸਿਉ। ਭਗਤਾਂ ਨੇ ਯਾਰੀ ਆਪਣੇ ਪ੍ਰਭੂ ਨਾਲ ਲਾ ਲਈ ਨਾ, ਤੇ ਪ੍ਰਭੂ ਵੀ ਉਹ ਜਿਹੜਾ ਜਲ ਥਲ ਮਈਲ ਸੋਈ, ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਤੇ ਜਿਹੜਾ ਵਸਦਾ ਹੈ ਨਾ, ਉਹਦੇ ਨਾਲ ਯਾਰੀ ਲਾਈ ਹੈ। ਤੇ ਹੁਣ ਪਰਮੇਸ਼ਰ ਦੀ ਬਰਾਬਰੀ ਕੋਈ ਕਰ ਸਕਦਾ? ਕੋਈ ਨਹੀਂ। ਤੇ ਜਿਹੜੇ ਨਾਮ ਜਪਣ ਵਾਲੇ ਨੇ, ਪਰਮੇਸ਼ਰ ਦੀ ਆਰਾਧਨਾ ਕਰਨ ਵਾਲੇ ਨੇ, ਆਰਾਧਨਾ ਕਰ ਕਰਕੇ ਉਹਦਾ ਰੂਪ ਬਣ ਗਏ। ਜਿਵੇਂ ਪਰਮੇਸ਼ਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਈ ਬਰਾਬਰੀ ਨਹੀਂ ਕਰ ਸਕਦਾ। ਹਾਂਜੀ, ਹਾਂ, ਉਹਨਾਂ ਦੇ ਕੋਲ ਬਹਿ ਕੇ ਗੁਣ ਸਿੱਖ ਸਕਦਾ ਹੈ, ਉਹਨਾਂ ਦੇ ਕੋਲ ਬਹਿ ਕੇ ਗੁਣਾਂ ਦੀ ਸੁਗੰਧੀ ਲੈ ਸਕਦਾ ਹੈ। ਉਹ ਜੋ ਕਰਦੇ ਨੇ 100 ਚੋਂ 100 ਪੈਸਾ ਭਾਵੇਂ ਕੋਈ ਨਾ ਚੱਲੇ, 5-10 ਪੈਸੇ ਉਹਨਾਂ ਵੱਲ ਵੇਖ ਕੇ ਚੱਲਣ ਦਾ ਯਤਨ ਕਰ ਸਕਦਾ ਹੈ। ਮੈਂ ਕਹਿੰਦਾ 100 ਚੋਂ 100 ਪੈਸਾ ਵੀ ਕੋਈ ਚੱਲੇ, 100 ਚੋਂ 100 ਪੈਸਾ ਵੀ, ਤਾਂ ਵੀ ਬਰਾਬਰੀ ਨਹੀਂ ਕਰ ਸਕਦਾ। ਕਾਰਨ ਕੀ ਪਿਆਰਿਓ? ਜਿਸ ਮੁਕਾਮ ਤੇ ਵੀ ਬੰਦਾ ਪਹੁੰਚੀ ਜਾਏਗਾ ਨਾ, ਪਹੁੰਚਣ ਤੋਂ ਬਾਅਦ ਰੱਬ ਨੂੰ ਵੀ ਤੇ ਰੱਬ ਦੇ ਪਿਆਰਿਆਂ ਨੂੰ ਵੀ ਕਹੇਗਾ, ਇਹ ਤੇ ਬੇਅੰਤ ਨੇ, ਇਹ ਬੇਅੰਤ ਨੇ, ਇਹ ਬੇਅੰਤ। ਮੈਂ ਬੜੀ ਕੋਸ਼ਿਸ਼ ਕੀਤੀ ਅੰਤ ਪਾ ਲਵਾਂ, ਪਰ ਇਹ ਤੇ ਬੇਅੰਤ ਨੇ, ਕਿਉਂਕਿ ਬੇਅੰਤ ਦਾ ਹੀ ਰੂਪ ਬਣ ਗਏ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਰਹਾਉ ਵਾਲੀਆਂ ਪੰਕਤੀਆਂ ਨੇ ਤੇ ਇਹਦੇ ਇਰਦ ਗਿਰਦ ਸਾਰਾ ਸ਼ਬਦ ਚੱਲ ਰਿਹਾ। ਹੁਣ ਸ਼ੁਰੂਆਤ ਵਿੱਚ ਮਹਾਰਾਜ ਜੀਆਂ ਨੇ ਕੀ ਬਚਨ ਕੀਤੇ, ਮੈਂ ਬੇਨਤੀ ਕਰਦਾ, ਪੜਿਓ ਜੀ। ਜੋ ਕਿਛ ਕਰੇ ਸੋਈ ਪ੍ਰਭ ਮਾਨੇ, ਹੋਏ ਰਾਮ ਨਾਮ ਰੰਗ ਰਾਤੇ। ਕਹਿੰਦੇ ਪਰਮੇਸ਼ਰ ਦੇ ਪਿਆਰੇ ਜੋ ਕੁਝ ਵੀ ਕਰਦੇ ਨੇ ਨਾ, ਜਿਹੜੇ ਨਾਮ ਦੇ ਵਿੱਚ ਰੰਗੇ ਨੇ, ਜੋ ਕੁਝ ਵੀ ਕਰਦੇ ਨੇ, ਪਰਮੇਸ਼ਰ ਉਹਨਾਂ ਦੇ ਕੀਤੇ ਨੂੰ ਮੰਨੀ ਜਾਂਦਾ ਹੈ। ਜੋ ਕਿਛ ਕਰੇ ਸੋਈ ਪ੍ਰਭ ਮੰਨੇ। ਕਿਉਂ? ਓਏ ਰਾਮ ਨਾਮ ਰੰਗ ਰਤੇ। ਉਹਨਾਂ ਨੇ ਆਪਣਾ ਜੀਵਨ ਨਾਮ ਦੇ ਰੰਗ ਵਿੱਚ ਰੰਗਿਆ। ਇਸੇ ਕਰਕੇ ਫਿਰ ਪਰਮੇਸ਼ਰ ਦੇ ਪਿਆਰੇ ਜੋ ਕੁਝ ਵੀ ਕਰਦੇ, ਪਰਮੇਸ਼ਰ ਨੂੰ ਮੰਨਣਾ ਪੈਂਦਾ ਹੈ। ਜੇ ਪਰਮੇਸ਼ਰ ਦੇ ਪਿਆਰੇ ਨੇ ਕਹਿਤਾ ਨਾ, ਬੁੱਧੂ ਦਾ ਆਵਾ ਕੱਚਾ, ਹਾਂਜੀ ਕੱਚਾ, ਫਿਰ ਬੁੱਧੂ ਸ਼ਾਹ ਆਇਆ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ, ਇੱਟ ਹੱਥ ਦੇ ਵਿੱਚ ਫੜੀ ਹੈ, ਪਿੱਲੀ ਇੱਟ ਸੀ, ਕੱਚੀ ਇੱਟ। ਆ ਕੇ ਮਹਾਰਾਜ ਜੀਆਂ ਨੂੰ ਬੇਨਤੀ ਕਰਦਾ, ਮਹਾਰਾਜ ਤੁਸੀਂ ਕਿਹਾ ਸੀ ਲੰਗਰ ਕਰਾ, ਸੰਗਤ ਦੀ ਸੇਵਾ ਕਰ,
ਇੱਟਾਂ ਪੱਕੀਆਂ ਨਿਕਲਣਗੀਆਂ, ਪਰ ਸਤਿਗੁਰੂ ਇਹ ਤੇ ਇੱਟਾਂ ਮੇਰੀਆਂ ਕੱਚੀਆਂ ਨਿਕਲੀਆਂ, ਪਿੱਲੀਆਂ ਇੱਟਾਂ ਨੇ, ਕੱਚੀਆਂ ਇੱਟਾਂ ਨੇ। ਆਪ ਦਾ ਬਚਨ ਝੂਠਾ ਪੈ ਗਿਆ ਅੱਜ। ਮਰ ਸਭ ਕੁਝ ਜਾਣਦੇ ਨੇ। ਸਾਨੂੰ ਅੱਜ ਸੁਮਤ ਦੇਣ ਲੱਗੇ, ਕਹਿੰਦੇ ਬੁੱਧੂ ਸ਼ਾਹ ਜਦੋਂ ਲੰਗਰ ਕਰਾ ਰਿਹਾ ਸੀ, ਸੰਗਤ ਦੀ ਸੇਵਾ ਕਰ ਰਿਹਾ ਸੀ, ਕੋਈ ਗੱਲ ਤੇ ਨਹੀਂ ਬੀਤੀ? ਕਹਿੰਦਾ ਮਹਾਰਾਜ ਹੋਰ ਕੁਝ ਨਹੀਂ ਬੀਤਿਆ, ਇੱਕ ਪਾਟੇ ਜੇ ਕੱਪੜਿਆਂ 'ਚ ਆਇਆ ਸੀ ਭਾਈ ਲੱਖੂ। ਹੈ ਭਾਈ ਲੱਖੂ ਆਇਆ, ਉਹਨੇ ਮੈਥੋਂ ਪ੍ਰਸ਼ਾਦਾ ਮੰਗਿਆ, ਮੈਂ ਛਕਾਉਣ ਤੋਂ ਨਾ ਕਰਤੀ। ਉਹਨੇ ਦੂਜੀ ਵਾਰੀ ਮੰਗਿਆ, ਤੀਜੀ ਵਾਰੀ ਮੰਗਿਆ, ਮੈਂ ਨਾ ਕਰੀ ਗਿਆ। ਪਰ ਸਾਹਿਬ ਜੀ ਉਹ ਸਾਈਡ ਤੇ ਖਲੋ ਗਿਆ, ਇੱਕ ਪਾਸੇ ਖਲੋ ਕੇ ਉਹਨੇ ਕਹਿਣਾ ਸ਼ੁਰੂ ਕਰਤਾ, ਝੂਮਦਿਆਂ ਝੂਮਦਿਆਂ, ਬੁੱਧੂ ਦਾ ਵਾ ਕੱਚਾ, ਬੁੱਧੂ ਦਾ ਵਾ ਕੱਚਾ, ਬੁੱਧੂ ਦਾ ਵਾ ਕੱਚਾ। ਮਹਾਰਾਜ ਮੈਨੂੰ ਸਮਝ ਨਹੀਂ ਪੈ ਰਹੀ, ਉਹ ਪਾਟੇ ਜੇ ਕੱਪੜੇ ਵਾਲੇ ਸਿੱਖ ਦਾ ਉਸ ਸ਼ਰੀਰ ਦਾ ਬਚਨ ਅੱਗੇ ਤੇ ਤੁਹਾਡਾ ਪਿੱਛੇ ਹੋ ਗਿਆ। ਮਾਰੇ ਪਤਾ ਕੀ ਕਹਿੰਦੇ? ਕਹਿੰਦੇ ਬੁੱਧੂ ਸ਼ਾਹ ਤੈਨੂੰ ਪਤਾ ਭਾਈ ਲੱਖੂ ਕੌਣ ਸੀ? ਪਰ ਮੈਨੂੰ ਨਹੀਂ ਪਤਾ। ਪਰ ਕਹਿੰਦੇ ਸਾਡੇ ਉਹ ਏਡੇ ਪਿਆਰ ਵਾਲਾ ਰੰਗਿਆ ਹੋਇਆ ਗੁਰਸਿੱਖ ਸੀ ਭਾਈ ਲੱਖੂ, ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਕੁਝ ਰਸਨਾ ਨੂੰ ਲਾਏ ਬਿਨਾ ਇੱਕ ਚੌਂਕੜੇ ਤੇ ਰੋਜ਼ 25 ਪਾੜ ਜਪਜੀ ਸਾਹਿਬ ਦੇ ਕਰਦਾ ਹੈ। ਬੋਲੇ ਸੋਨਿਹਾਲ ਸ੍ਰੀ ਅਕਾਲ। ਉਹ ਬੁੱਧੂ ਸ਼ਾਹ ਜਿਹੜਾ ਇੰਨੀ ਜਪਜੀ ਸਾਹਿਬ ਦਾ ਪਾਠ ਰੋਜ਼ ਕਰੇ, ਇੰਨੀ ਬਾਣੀ ਰੋਜ਼ ਪੜਦਾ, ਉਹ ਜਪਜੀ ਸਾਹਿਬ ਦਾ ਮਾਲਕ ਗੁਰੂ ਨਾਨਕ ਉਹਦੀ ਰਸਨਾ ਤੇ ਬਹਿ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੁਸੀਂ ਹੁਣ ਰੋਜ਼ ਗੁਰੂ ਰਾਮਦਾਸ ਜੀ ਨੂੰ ਧੰਨ ਕਹੀ ਚੱਲੋ, ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹੀ ਚੱਲੋ, ਉਹ ਤੁਹਾਡੀ ਰਸਨਾ ਤੇ ਬਹਿ ਜਾਣਗੇ। ਤੇ ਭਲਾਈ ਦੇ ਅਰਥ ਜਿੰਨੂੰ ਵੀ ਕੋਈ ਬਚਨ ਕਰ ਦਿਓਗੇ ਨਾ, ਉਹਦੇ ਭਲੇ ਵਾਲਾ ਬਚਨ ਉਹ ਸਤਿਗੁਰਾਂ ਨੂੰ ਕਬੂਲ ਕਰਨਾ ਹੀ ਪੈਣਾ। ਜੇ ਅਣਜਾਣ ਪੁਣੇ 'ਚ ਕੋਈ ਗਲਤ ਬਚਨ ਕਰ ਦਿਓਗੇ ਨਾ, ਉਹ ਨਹੀਂ ਕਬੂਲ ਕਰਦਾ। ਸਾਹਿਬ ਭਲਾ ਕਰਦਾ, ਕਦੀ ਬੁਰਾ ਨਹੀਂ। ਤੇ ਇੱਥੇ ਜਿਹੜੀਆਂ ਇੱਟਾਂ ਵੀ ਕੱਚੀਆਂ ਨਿਕਲੀਆਂ ਨਾ, ਗੱਲ ਪੂਰੀ ਸੁਣਿਓ। ਬੁੱਧੂ ਸ਼ਾਹ ਦਾ ਭਲਾ ਨਹੀਂ ਹੋਇਆ, ਉਹਦੇ ਸਦਕਾ ਸਾਨੂੰ ਵੀ ਬੜੀ ਸੁਮਤ ਮਿਲੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਹਾਰਾਜ ਕਹਿੰਦੇ ਉਹ ਸਾਡਾ ਏਡੇ ਪਿਆਰ ਵਾਲਾ ਸਿੱਖ ਰੋਜ਼ 25 ਪਾੜ ਜਪਜੀ ਸਾਹਿਬ ਦੇ ਕਰਦਾ ਹੈ। ਤੇ ਬੁੱਧੂ ਸ਼ਾਹ ਜਿੱਥੇ ਕੋਈ ਏਡਾ ਪਿਆਰਾ ਆ ਕੇ ਬਚਨ ਬੋਲ ਦੇਵੇ, ਉੱਥੇ ਸਾਡਾ ਬਚਨ ਪਿੱਛੇ ਤੇ ਉਹਦਾ ਅੱਗੇ ਹੋ ਜਾਂਦਾ ਹੈ। ਕਹਿੰਦਾ ਮਹਾਰਾਜ ਮੇਰੇ ਕੋਲੋਂ ਤੇ ਗਲਤੀ ਹੋ ਗਈ, ਹੁਣ ਮੇਰਾ ਏਡਾ ਨੁਕਸਾਨ, ਕਿਰਪਾ ਕਰੋ, ਕੀ ਕਰਾਂ ਹੁਣ ਮੈਂ? ਤੇ ਮਹਾਰਾਜ ਜੀਆਂ ਨੇ ਕਿਹਾ, ਇੱਕ ਤੇ ਭਾਈ ਲੱਖੂ ਦੇ ਕੋਲੋਂ ਭੁੱਲ ਬਖਸ਼ਵਾ, ਤੇ ਦੂਜਾ ਤੇਰੇ ਨਾਲ ਬਚਨ ਕਰਦੇ ਆ, ਮੌਸਮ ਕੁਝ ਇਹੋ ਜਿਹਾ ਬਣੇਗਾ, ਤੇਰੀਆਂ ਕੱਚੀਆਂ ਇੱਟਾਂ ਵੀ ਪੱਕੇ ਭਾਅ ਵਿਕ ਜਾਣਗੀਆਂ, ਪਰ ਰਹਿਣਗੀਆਂ ਕੱਚੀਆਂ ਹੀ। ਮੌਸਮ ਇਹੋ ਜਿਹਾ ਬਣ ਜਾਏਗਾ, ਵਿਕ ਜਾਣਗੀਆਂ ਕੱਚੀਆਂ ਵੀ ਪੱਕੇ ਭਾਅ, ਪਰ ਰਹਿਣਗੀਆਂ ਕੱਚੀਆਂ। ਕਿਉਂ? ਕਿਉਂਕਿ ਬਚਨ ਉਹਨੇ ਕਰਤਾ, ਜੋ ਕਿਛ ਕਰੇ ਸੋਈ ਪ੍ਰਭ ਮੰਨੇ। ਬਚਨ ਉਹਨੇ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਰਾਜਾ ਆਇਆ ਸੀ ਨਾ ਸੁਦਰਸੈਨ, ਮਹਾਰਾਜ ਜੀਆਂ ਦੇ ਦੀਦਾਰ ਕਰਨ। ਭਾਈ ਸ਼ਾਲੋ ਜੀ ਨਾ ਝਾੜੂ ਦੇ ਰਹੇ ਸੀ ਪ੍ਰਕਰਮਾਂ ਦੇ ਵਿੱਚ। ਭਾਈ ਸ਼ਾਲੋ ਜੀ, ਉਹ ਭਾਈ ਸ਼ਾਲੋ ਜੀ ਜਿਨ੍ਹਾਂ ਦੇ ਬਾਬਤ ਗੁਰੂ ਪਿਤਾ ਜੀ ਨੇ ਬਚਨ ਕੀਤਾ, ਰਾਮਦਾਸ ਗੁਰਮੁਖੋਂ ਉਚਾਰਾ, ਅਨਨ ਭਗਤ ਸ਼ਾਲੋ ਮਮ ਪਿਆਰਾ, ਇਹ ਗੁਰਸਿੱਖੀ ਕੇ ਕੋਤਵਾਲ, ਖਰੇ ਖੋਟੇ ਕੀ ਕਰੇ ਸੰਭਾਲ। ਭਾਈ ਸ਼ਾਲੋ ਜੀ ਦਾ ਟੋਬਾ ਬਣਿਆ ਅੰਮ੍ਰਿਤਸਰ, ਕਦੀ ਦਰਸ਼ਨ ਕਰਿਓ ਜਦੋਂ ਦਰਬਾਰ ਸਾਹਿਬ ਜਾਂਦੇ ਆ। ਉਹ ਟੋਬੇ ਵਿੱਚ ਬੜੀਆਂ ਬਖਸ਼ਿਸ਼ਾਂ ਨੇ। ਜਿਨ੍ਹਾਂ ਦੇ ਬੱਚੇ ਰਾਜੀ ਨਹੀਂ, ਸਰੀਰ ਰਾਜੀ ਨਹੀਂ ਹੁੰਦਾ, ਕਮਜ਼ੋਰ ਰਹਿ ਜਾਂਦੇ, ਉੱਥੇ ਇਸ਼ਨਾਨ ਕਰਦੇ, ਉਹ ਕਿਰਪਾ ਵਰਤਦੀ ਹੈ, ਸੁੱਕੇ ਹਰੇ ਹੁੰਦੇ ਨੇ। ਭਾਈ ਸ਼ਾਲੋ ਜੀ ਦਾ ਟੋਬਾ, ਮਹਾਰਾਜ ਨੇ ਇੱਥੋਂ ਤੱਕ ਵਰ ਦਿੱਤਾ ਸੀ, ਸ਼ਾਲੋ ਜਿੰਨੀਆਂ ਬਖਸ਼ਿਸ਼ਾਂ ਗੁਰੂ ਦੇ ਸਰੋਵਰ 'ਚ, ਉਨੀਆਂ ਤੇਰੇ ਟੋਬੇ 'ਚ ਵੀ ਹੋਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਾਈ ਸ਼ਾਲੋ ਜੀ ਦੀ ਬੜੀ ਕਮਾਈ ਸੀ, ਬਹੁਤ ਕਮਾਈ, ਏਡੀ ਕਮਾਈ ਸੀ। ਇੱਕ ਵਾਰੀ ਗੁਰੂ ਘਰ ਦੇ ਵਿੱਚ ਜਦੋਂ ਥੋੜਾ ਲੰਗਰਾਂ ਦਾ ਪਹਿਰਾ ਮਸਤਾਨਾ ਹੋਇਆ ਨਾ, ਪ੍ਰਿਥੀ ਚੰਦ ਦੇ ਪ੍ਰਭਾਵ ਨੇ ਜਦੋਂ ਜ਼ੋਰ ਫੜ ਲਿਆ, ਇੱਕ ਵਾਰੀ ਜਦੋਂ ਲੰਗਰਾਂ ਦਾ ਪਹਿਰਾ ਮਸਤਾਨਾ ਹੋਇਆ, ਰਸਦ ਬਸਤ ਆਉਣੀ ਜਦੋਂ ਮਸਤਾਨੀ ਹੋਈ, ਤੇ ਭਾਈ ਸ਼ਾਲੋ ਜੀ ਨੇ ਇਹ ਖੁੱਲੇ ਤੌਰ ਤੇ ਐਲਾਨ ਕਰਤਾ ਸੀ, ਉਹ ਗੁਰੂ ਘਰ ਵਿੱਚ ਕੋਈ ਇੱਕ ਪਾਥੀ ਵੀ ਚੜਾਵੇ, ਇੱਕ ਪੁੱਤਰ ਲੈ ਜਾਵੇ। ਇੱਕ ਪਾਥੀ ਦੇ ਬਦਲੇ ਇੱਕ ਪੁੱਤਰ।
ਜਿਹੜਾ 2 ਚੜਾਵੇ 2 ਪੁੱਤਰ, 7 ਚੜਾਵੇ 7 ਪੁੱਤਰ। ਹੈ ਜੀ, ਇਹ ਬਚਨ ਤੇ ਮਹਾਰਾਜ ਨੇ ਬੁਲਾ ਕੇ ਕਿਹਾ ਸੀ, ਭਾਈ ਸ਼ਾਲੋ ਜੀ ਏਡਾ ਸਸਤਾ ਸੌਦਾ, ਇੱਕ ਪਾਥੀ ਦੇ ਬਦਲੇ 1 ਪੁੱਤਰ। ਤੇ ਉਸ ਵੇਲੇ ਹੱਥ ਜੋੜੇ ਕਹਿੰਦੇ, ਮੈਂ ਆਪਣੇ ਬਲ ਨਾਲ ਮਹਾਰਾਜ ਕੁਝ ਨਹੀਂ ਕਿਹਾ, ਇੱਕ ਤੇ ਤੁਹਾਡੇ ਭਰੋਸੇ ਤੇ ਮੈਂ ਬਚਨ ਕੀਤਾ, ਤੇ ਦੂਜਾ ਜੇ ਬਚਨ ਕਰ ਹੀ ਦਿੱਤਾ, ਤੁਹਾਡਾ ਭੰਡਾਰਾ ਕਿਹੜਾ ਛੋਟਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਹੁਣ ਦਾਸ ਨੇ ਕੁਝ ਕਹਿ ਹੀ ਦਿੱਤਾ ਤੇ ਬਚਨ ਨੂੰ ਪੂਰੀਆਂ ਤੁਸੀਂ ਕਰਾਉਣਾ ਹੈ, ਤੁਹਾਡੇ ਖਾਤੇ 'ਚ ਹੋਣਾ ਸਭ ਕੁਝ। ਇਹ ਨਾਮ ਜਪਣ ਵਾਲਿਆਂ ਦਾ ਸੁਭਾਅ ਹੁੰਦਾ ਹੈ, ਜੇ ਕਿਸੇ ਨੂੰ ਕੁਝ ਕਹਿ ਵੀ ਦੇਣ ਨਾ, ਪਿੱਛੇ ਇੰਨਾ ਹੀ ਕਹਿ ਦਿੰਦੇ, ਖੰਡੇ ਵਾਲੇ ਪੈਜ ਰੱਖ ਲਈ, ਗੁਰੂ ਰਾਮਦਾਸ ਪੈਜ ਰੱਖ ਲਈ, ਤੇਰੇ ਭਰੋਸੇ ਕਹਿ ਤੇ ਦਿੱਤਾ ਹੀ, ਵਰਤਣਾ ਤੇ ਹੁਣ ਤੋਂ ਹੀ ਹੋਈ ਹੈ, ਤੋਂ ਹੀ ਆਈ। ਤਾਂ ਖੈਰ, ਮੈਂ ਜਿਹੜੀ ਗੱਲ ਕਰ ਰਿਹਾ, ਭਾਈ ਸ਼ਾਲੋ ਜੀ ਪ੍ਰਕਰਮਾਂ ਦੇ ਵਿੱਚ ਝਾੜੂ ਦੇ ਦੇ, ਤੇ ਰਾਜੇ ਨੇ ਨਾ ਆਪਣੇ ਮੁੰਡੇ ਨੂੰ ਕੁੜੀਆਂ ਵਾਲੇ ਕੱਪੜੇ ਪਵਾਏ ਸੀ, ਸਲਵਾਰ ਪਵਾਈ ਸੀ, ਕੁੜੀਆਂ ਵਾਲੇ ਕੱਪੜੇ। ਪਹਿਲੇ ਸਮਿਆਂ 'ਚ ਤੁਸੀਂ ਵੀ ਨੋਟ ਕੀਤਾ ਹੋਵੇਗਾ, ਆਪਣੇ ਬੱਚਿਆਂ ਨੂੰ ਕਈ ਵਾਰੀ ਕੁੜੀਆਂ ਵਾਲੇ ਕੱਪੜੇ ਪਵਾ ਦਿੰਦੇ ਸੀ ਮੁੰਡਿਆਂ ਨੂੰ। ਹੁਣ ਪ੍ਰਕਰਮਾਂ ਵਿੱਚ ਝਾੜੂ ਦੇ ਰਹੇ ਭਾਈ ਸ਼ਾਲੋ ਜੀ, ਤੇ ਪੈਰ ਆ ਗਿਆ ਝਾੜੂ ਦੇ ਉੱਤੇ ਉਸ ਬੱਚੇ ਦਾ, ਤੇ ਭਾਈ ਸਾਹਿਬ ਦੀ ਰਸਨਾ ਤੋਂ ਸਹਿਜੇ ਬਚਨ ਹੋਇਆ, ਕਹਿੰਦੇ ਪੁੱਤਰੀ ਜਰਾ ਧਿਆਨ ਨਾਲ ਤੁਰ। ਹੁਣ ਜਦੋਂ ਇੰਨਾ ਬਚਨ ਹੋਇਆ, ਉਹ ਸਾਰੀਆਂ ਹਰਕਤਾਂ ਲੜਕੀਆਂ ਵਾਂਗ ਕਰਨ ਲੱਗ ਪਿਆ। ਹੈ ਜੀ, ਨਾਰੀ ਤੇਜੋ ਪੁਰਖ ਕਰਾਵੇ, ਪੁਰਖਨ ਤੇਜੋ ਨਾਰੀ। ਰਾਜਾ ਬੜਾ ਪਰੇਸ਼ਾਨ, ਮੈਂ ਤੇ ਬਖਸ਼ਿਸ਼ਾਂ ਲੈਣ ਆਇਆ, ਇਹ ਮੇਰਾ ਲੜਕਾ ਵੀ ਲੜਕੀਆਂ ਵਾਂਗੂ ਹਰਕਤਾਂ ਕਰਨ ਲੱਗ ਪਿਆ। ਜਦੋਂ ਮਹਾਰਾਜ ਦੇ ਕੋਲ ਆਇਆ ਤੇ ਮਹਾਰਾਜ ਨੂੰ ਜਦੋਂ ਬੇਨਤੀ ਕੀਤੀ, ਮਹਾਰਾਜ ਆਹ ਚੀਜ਼ ਵਰਤ ਗਈ। ਏਦਾਂ ਬਜ਼ੁਰਗ ਬਾਬਾ ਇੱਕ ਝਾੜੂ ਦਿੰਦਾ ਸੀ, ਉਹਦੇ ਝਾੜੂ ਤੇ ਪੈਰ ਆਏ, ਉਹਨਾਂ ਦੇ ਮੁਖੋਂ ਬਚਨ ਨਿਕਲਿਆ। ਮਹਾਰਾਜ ਸਮਝ ਗਏ ਇਹ ਕੋਈ ਹੋਰ ਨਹੀਂ ਹੈ, ਤੇ ਭਾਈ ਸ਼ਾਲੋ ਜੀ ਨੇ, ਜਿਨ੍ਹਾਂ ਦੀ ਰਸਨਾ ਤੇ ਗੁਰੂ ਰਾਮਦਾਸ ਬਹਿ ਗਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੜਾ ਪਾਵਰਫੁਲ ਨਾਂ ਹੈ, ਕਹੋ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਸੁਣਿਓ, ਮਹਾਰਾਜ ਸਮਝ ਗਏ, ਤੇ ਭਾਈ ਸ਼ਾਲੋ ਜੀ ਨੇ ਕਮਾਈ ਹੁਣ ਇੰਨੀ ਵੱਧ ਚੁੱਕੀ ਰਸਨਾ, ਤੇ ਗੁਰੂ ਰਾਮਦਾਸ ਬਹਿ ਗਏ। ਰਾਜਾ ਕਹਿੰਦਾ, ਮਹਾਰਾਜ ਕੋਈ ਕਿਰਪਾ ਕਰੋ, ਮੈਂ ਤੇ ਖੁਸ਼ੀਆਂ ਲੈਣ ਆਇਆ, ਮੇਰਾ ਮੁੰਡਾ ਵੀ ਲੜਕੀਆਂ ਵਾਂਗੂ ਹਰਕਤਾਂ ਕਰਨ ਲੱਗ ਪਿਆ। ਮਹਾਰਾਜ ਕਹਿੰਦੇ, ਜੁਗਤ ਦੇ ਦਿੰਦੇ ਆ, ਆਪਣੇ ਮੁੰਡੇ ਨੂੰ ਪਵਾ ਮੁੰਡਿਆਂ ਵਾਲੇ ਕੱਪੜੇ, ਜਾਣ ਬੁੱਝ ਕੇ ਹੁਣ ਝਾੜੂ ਤੇ ਪੈਰ ਰਖਾਈ, ਜੇ ਕਿਰਪਾ ਵਰਤ ਗਈ ਤੇ ਵਰਤ ਗਈ। ਇਹ ਸਾਡਾ ਇਤਿਹਾਸ ਹੈ, ਬਣਾਈਆਂ ਗੱਲਾਂ ਨਹੀਂ। ਜਦੋਂ ਹੁਣ ਦੁਬਾਰਾ ਝਾੜੂ ਦੇ ਉੱਤੇ ਆਪਣੇ ਮੁੰਡੇ ਨੂੰ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਜਾਣ ਬੁੱਝ ਕੇ ਪੈਰ ਰਖਵਾਇਆ, ਭਾਈ ਸਾਹਿਬ ਕਹਿੰਦੇ, ਪੁੱਤਰ ਧਿਆਨ ਨਾਲ ਤੁਰ। ਤੇ ਜਦੋਂ ਖੁਸ਼ੀਆਂ ਲੈ ਕੇ ਤੁਰਨ ਲੱਗਾ ਨਾ, ਤੇ ਆਵਾਜ਼ ਮਾਰੀ, ਕਹਿੰਦੇ ਸਾਰੀ ਕਿਰਪਾ ਗੁਰੂ ਅਰਜਨ ਦੇਵ ਜੀ ਦੀ ਹੋਈ ਹੈ। ਸਤਿ ਸ੍ਰੀ ਅਕਾਲ। ਦੇਖੋ ਕਿੱਡਾ ਪਿਆਰਾ ਨਾਤਾ ਹੈ, ਗੁਰੂ ਮਹਾਂਪੁਰਖਾਂ ਵੱਲ ਤੋਰਦਾ, ਤੇ ਜਿਹੜਾ ਸੱਚਾ ਮਹਾਂਪੁਰਖ ਉਹ ਫਿਰ ਗੁਰੂ ਨਾਲ ਜੋੜਦਾ। ਬਈ ਉਧਰ ਜਾ, ਉਧਰੋਂ ਸਾਰੀਆਂ ਬਖਸ਼ਿਸ਼ਾਂ ਆ ਰਹੀਆਂ, ਕਰੰਟ ਤੇ ਉਧਰੋਂ ਆ ਰਿਹਾ ਹੈ। ਹਾਂਜੀ, ਆ ਨਿੱਕਾ ਜਿਹਾ ਬਲਬ ਕੀ ਕਰ ਸਕਦਾ ਜੇ ਪਿੱਛੋਂ ਹੀ ਕਰੰਟ ਬੰਦ ਹੋ ਜੇ। ਹਾਂਜੀ, ਆ ਜਿੰਨੀ ਪਟਿਆਲੇ ਵਿੱਚ ਬਿਜਲੀ, ਸਾਰੀ ਜਾਂ ਪੂਰੇ ਪੰਜਾਬ ਵਿੱਚ ਬਿਜਲੀ, ਜੇ ਪਿੱਛੋਂ ਡੈਮ ਤੋਂ ਹੀ ਸਿਸਟਮ ਨਹੀਂ ਬਣੇਗਾ ਬਿਜਲੀ ਬਣਨ ਦਾ, ਕਿੱਥੋਂ ਆ ਜਾਏਗੀ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਤੇ ਜਿਹੜਾ ਬਖਸ਼ਿਸ਼ਾਂ ਕਰਦਾ ਉਹਨੂੰ ਪਛਾਣੀ ਹੈ, ਉਹਨੂੰ। ਹਾਂਜੀ, ਜਿਹੜਾ ਵਰਤ ਜਾਂਦਾ ਹੈ, ਜਿਹੜਾ ਬਹਿ ਜਾਂਦਾ ਹੈ, ਉਹਨੂੰ ਪਛਾਣੀਏ ਤੇ ਕਹੀਏ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਭਾਈ ਸ਼ਾਲੋ ਜੀ ਕਹਿੰਦੇ, ਸਾਰੀ ਕਿਰਪਾ ਗੁਰੂ ਅਰਜਨ ਦੇਵ ਜੀ ਦੀ ਵਰਤੀ। ਦੇਖੋ, ਮੈਂ ਗੱਲ ਕਰ ਰਿਹਾ, ਜੋ ਕਿਛ ਕਰੈ ਸੋਈ ਪ੍ਰਭ ਮੰਨੈ, ਓਏ ਰਾਮ ਨਾਮ ਰੰਗ ਰਤੇ। ਤੇ ਫਿਰ ਤਿਨ ਕੀ ਸੋਭਾ ਸਭਨੀ ਥਾਈ, ਉਹਨਾਂ ਦੀ ਸੋਭਾ ਸਭ ਥਾਵਾਂ ਤੇ, ਕੱਲੀ ਲੋਕ ਵਿੱਚ ਕਹਿੰਦੇ ਨਹੀਂ, ਪਰਲੋਕ ਵਿੱਚ ਵੀ। ਲੋਕ ਵਿੱਚ ਹੀ ਪੂਜਾ ਕਹਿੰਦੇ ਨਹੀਂ, ਪਰਲੋਕ ਵਿੱਚ ਵੀ ਜੈ ਜੈਕਾਰ। ਕਿਹਨਾਂ ਦੀ? ਜਿਨ ਪ੍ਰਭ ਕੇ ਚਰਨ ਪਰਾਤੇ, ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਸਾਂਝ ਪਾ ਲਈ। ਦੱਸੋ, ਬਾਬਾ ਦੀਪ ਸਿੰਘ ਜੀ ਦੀ ਅੱਜ ਲੋਕ ਪਰਲੋਕ ਵਿੱਚ ਸੋਭਾ ਨਹੀਂ? ਦੱਸੋ ਮੈਨੂੰ। ਕਲਮ ਹੱਥ ਵਿੱਚ ਫੜਾਤੀ ਗੁਰੂ ਰਾਮਦਾਸ ਨੇ ਬਾਬਾ ਦੀਪ ਸਿੰਘ ਦੇ, ਕਲਮ। ਉਹ ਦੀਪ ਸਿੰਘ
ਆਪਣੀ ਬਖਸ਼ਿਸ਼ ਦੀ ਕਲਮ ਦੇ ਨਾਲ ਜਿਹਦੇ ਮਰਜ਼ੀ ਜਿਵੇਂ ਦੇ ਮਰਜ਼ੀ ਤੂੰ ਲੇਖ ਲਿਖ ਦੇ, ਮੈਂ ਮਨਾ ਨਹੀਂ ਕਰਾਂਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਕੋਈ ਇਹੋ ਜਿਹਾ ਵੀ ਤੇਰੇ ਦਰ ਤੇ ਆ ਜਾਏਗਾ ਨਾ, ਕਹੇਗਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਮੈਨੂੰ ਕੈਂਸਰ ਦਾ ਰੋਗ ਲੱਗ ਗਿਆ, ਮੈਂ ਬਚ ਨਹੀਂ ਸਕਦਾ, ਤੂੰ ਚਾਹਵੇਂ ਆਪਣੀ ਬਖਸ਼ਿਸ਼ ਦੀ ਕਲਮ ਦੇ ਨਾਲ ਵੱਡੇ ਵੱਡੇ ਕੈਂਸਰ ਵੀ ਕੈਂਸਲ ਕਰ ਦੇਵੇਂ, ਮੈਂ ਤੇਰਾ ਹੱਥ ਨਹੀਂ ਫੜਾਂਗਾ ਜੀ। ਉਹ ਦੀਪ ਸਿੰਘ, ਤੈਨੂੰ ਮੈਂ ਇਹੋ ਜੀ ਕਲਮ ਫੜਾਤੀ ਏ, ਉਹ ਜਿਹਦੇ ਉੱਤੇ ਤੇਰੀ ਖੁਸ਼ੀ ਹੋਏਗੀ ਉਹਦੇ ਉੱਤੇ ਮੇਰੀ ਖੁਸ਼ੀ ਹੋਏਗੀ ਜੀ। ਜਿਹਦੇ ਮਾੜੇ ਕਰਮਾਂ ਦੇ ਚਿੱਠੇ ਤੂੰ ਪਾਣੇਗਾ ਨਾ, ਉਹਦੇ ਚਿੱਠੇ ਮੈਂ ਵੀ ਪਾੜ ਦਿਆਂਗਾ। ਤੇ ਦੀਪ ਸਿੰਘ, ਜਿਹਦੇ ਵੱਲੋਂ ਅੱਖਾਂ ਤੂੰ ਫੇਰ ਲੇਗਾ ਨਾ, ਦੁਨੀਆ ਦੀ ਕੋਈ ਤਾਕਤ ਨਹੀਂ ਉੱਥੇ ਕੋਈ ਮੇਰੀ ਵੀ ਨਿਗਾਹ ਪਵਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਅੱਜ ਬਾਬਾ ਦੀਪ ਸਿੰਘ ਜੀ ਦੀ ਕਿੱਡੀ ਜੈ ਜੈਕਾਰ, ਕਿੱਡੀ ਜੈ ਜੈਕਾਰ, ਕਿੱਡੀ ਸੋਭਾ। ਸੋਭਾ ਕਿਉਂ? ਉਹਨਾਂ ਨੇ ਆਪਣੇ ਗੁਰੂ ਰਾਮਦਾਸ, ਆਪਣੇ ਕਲਗੀਧਰ ਦੇ ਚਰਨਾਂ ਨਾਲ ਸਾਂਝ ਪਾੜੀ। ਸਾਂਝ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲੱਖੋ ਨ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਪ੍ਰਭ ਕੇ ਚਰਨ ਪਰਾਤੇ। ਹੁਣ ਅੱਗੇ ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਕੀ ਸੁਮਤ ਦਿੱਤੀ? ਸਤਿਗੁਰੂ ਮੇਰੇ ਕੋਲੋਂ ਸੇਵਾ ਲੈਣ। 9:30 ਹੋ ਰਹੇ ਨੇ ਤਕਰੀਬਨ। ਥਕੇ ਤੇ ਨਹੀਂ ਅਜੇ? ਥਕੇ ਤੇ ਨਹੀਂ? ਸਤਿ ਸ੍ਰੀ ਅਕਾਲ। ਤੁਹਾਨੂੰ ਸਭ ਨੂੰ ਮੇਰਾ ਸੁਭਾਅ ਪਤਾ ਹੈ, ਸਮੇਂ ਸਿਰ ਸ਼ੁਰੂ ਕਰੀਦਾ, ਸਮੇਂ ਤੇ ਸਮਾਪਤੀ। 8 ਤੋਂ 9:15 9:30 ਤੱਕ ਮੈਂ ਬੇਨਤੀ ਕਰਦਾ ਆ ਰਿਹਾ ਸਾਂ। ਜੋ ਆਉਣ ਵਾਲੇ ਪ੍ਰੋਗਰਾਮ ਚੱਲਦੇ ਉਹਦੇ 'ਚ ਲਿਖਿਆ ਸੀ। ਅਨਾਉਂਸਮੈਂਟ ਤਾਂ ਨਹੀਂ ਮੈਂ ਕੀਤੀ, ਮੈਨੂੰ ਪਤਾ ਹੈ ਇੱਥੇ ਜੇ ਪੂਰਾ ਪਰਿਵਾਰ ਆ ਗਿਆ ਤੇ ਫਿਰ ਗਲੀਆਂ ਵੀ ਭਰ ਜਾਣੀਆਂ ਸਾਰੀਆਂ। ਫਿਰ ਉਹ ਲਿਖਿਆ ਆਉਣ ਵਾਲਾ ਪ੍ਰੋਗਰਾਮ ਲਿਖਿਆ ਹੀ ਹੁੰਦਾ ਜਦੋਂ ਫਿਰ ਮੈਂ ਕੋਈ ਸਪੈਸ਼ਲ ਅਨਾਉਂਸਮੈਂਟ ਨਾ ਕਰਾਂ। ਪਰ ਤੁਸੀਂ ਦੂਰੋਂ ਦੂਰੋਂ ਪਹੁੰਚੇ। ਇੱਥੇ ਸਾਡੇ ਦੁਰਾਹੇ ਤੋਂ ਮਾਤਾ ਜੀ ਬੈਠੇ, ਹੁਣੇ ਮੈਨੂੰ ਮਿਲੇ ਸੀ। ਕਿੱਥੇ ਬੈਠੇ ਨੇ ਉਹ ਦੁਰਾਹੇ ਵਾਲੇ? ਆ ਦੋਵੇਂ ਹੱਥ, ਸਾਰੀਆਂ ਭੈਣਾਂ ਦੁਰਾਹੇ ਤੋਂ ਆਈਆਂ ਬਾਬਾ ਜੀ। ਕਿੱਥੇ ਦੁਰਾਹਾ? ਵੇਖੋ ਆ 4-5 ਭੈਣ ਜਿਹੜੀਆਂ ਹੋਰ ਆਈਆਂ ਨਾਲ। ਖਲੋ ਜਾਓ 1 ਮਿੰਟ, ਖਲੋ ਜਾਓ ਨਾਲ। ਸ਼ਾਬਾਸ਼। ਆ ਸਾਰੀਆਂ ਬਾਬਾ, ਕਿੱਥੇ ਦੁਰਾਹਾ? ਸਤਿ ਸ੍ਰੀ ਅਕਾਲ। ਇਹ ਸਾਰੀ ਸੰਗਤ ਅੰਮ੍ਰਿਤਸਰ ਵੀ, ਲੁਧਿਆਣੇ ਵੀ, ਇੱਥੋਂ ਤੱਕ ਜਿੱਥੇ ਜਿੱਥੇ ਵੀ, ਅੰਬਾਲੇ ਵੀ ਮੈਂ ਚਲਿਆ ਜਾਵਾਂ, ਪਾਣੀਪਤ ਵੀ, ਇਹ ਸਾਰੇ ਮਗਰੇ ਮਗਰ ਆ ਜਾਂਦੇ ਮਹਾਰਾਜ ਦੀ ਮਿਹਰ ਨਾਲ। ਹੋਰ ਵੀ ਕਈ ਦੂਰੋਂ ਦੂਰੋਂ, ਇਹਨਾਂ ਨੂੰ ਤਾਂ ਮੈਂ ਵੇਖ ਲਿਆ ਸੀ, ਪਛਾਣ ਆ ਗਈ। ਕਈ ਹੋਰ ਵੀ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਬੇਨਤੀ ਨੂੰ ਮੰਨ ਕੇ। ਤੁਹਾਡੇ ਸ਼ੁਕਰਾਨੇ ਨੇ। ਪਟਿਆਲੇ ਤੋਂ ਵੀ ਸੰਗਤਾਂ ਜਿੱਥੋਂ ਜਿੱਥੋਂ ਪਹੁੰਚ ਸਕੀਆਂ ਪਹੁੰਚੀਆਂ ਨੇ। ਤੇ 10-15 ਮਿੰਟ ਹੋਰ ਸਹਿਯੋਗ ਦੇਣਾ। ਇਹ ਸ਼ਬਦ ਦੇ ਵਿੱਚ ਹੋਰ ਕੀ ਕੀ ਸੁਮਤ ਦਿੱਤੀ ਸਤਿਗੁਰਾਂ ਨੇ। ਪਿਤਾ ਜੀ ਸੇਵਾ ਲੈਣ ਤੇ ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਸਮੇਂ ਸਿਰ ਆਪਾਂ ਸ਼ੁਰੂ ਕਰਦੇ ਹਾਂ, ਸਮੇਂ ਤੇ ਸਮਾਪਤੀ। ਪਰ ਅੱਜ ਕੁਦਰਤੀ 20-25 ਮਿੰਟ ਲੇਟ ਹੋ ਗਏ ਸ਼ੁਰੂ ਕਰਦੇ ਹਾਂ ਕਿਉਂਕਿ ਮੇਰੇ ਤੋਂ ਪਹਿਲੇ ਮਹਾਂਪੁਰਖ ਬਚਨ ਕਰ ਰਹੇ ਸੀ। ਉਹ ਵੀ ਆਨੰਦ ਲਿਆ ਤੁਸੀਂ, ਉਹ ਵੀ ਰਸ ਲਿਆ। ਹਰੇਕ ਦਾ ਆਪਣਾ ਆਪਣਾ ਆਨੰਦ, ਹਰੇਕ ਮਹਾਂਪੁਰਖ ਕੁਝ ਨਾ ਕੁਝ ਦੇ ਕੇ ਹੀ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਆਓ ਰਾਮਦਾਸ। ਇੱਕ ਵਾਰੀ ਇਹ ਪੰਕਤੀਆਂ ਪੜ੍ਹਿਓ, ਉਸ ਤੋਂ ਬਾਅਦ ਅੱਗੇ ਕੀ ਸੁਮਤ ਦਿੱਤੀ ਸਤਿਗੁਰਾਂ ਨੇ। ਸਾਰੀ ਸੰਗਤ ਆਪ ਕਿਰਪਾ ਕਰਕੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣਾ। ਹਰ ਸੰਤਾ ਜੀਵੜ ਨ ਕੋਈ, ਨ ਕੋਈ ਮੇਰੇ ਰਾਮ, ਮੇਰੇ ਰਾਮ। ਪੜੋ ਮੇਰੇ ਰਾਮ, मेरे राम, ਮੇਰੇ ਰਾਮ, ਮੇਰੇ ਰਾਮ। ਬੋਲੋ मेरे राम, ਮੇਰੇ ਰਾਮ। ਭਗਤਾਂ ਬਣਵਾਈ ਪ੍ਰਭ ਆਪਣੇ ਸਿਓ। भगता बन आई प्रभ अपने स्यों। ਜਲ ਥਲ
ਮਹੀਲ ਸੋਈ ਹਰ ਸੰਤਾ ਜੀਵਟ ਨ ਕੋਈ ਨਾ ਕੋਈ ਮੇਰੇ ਰਾਮ ਮੇਰੇ ਰਾਮ ਮੇਰੇ ਰਾਮ ਮੇਰੇ ਰਾਮ ਵਾਹਿਗੁਰੂ 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 ਸੰਗਤ ਦੀ ਆਵਾਜ਼ ਆਵੇ ਵਾਹਿਗੁਰੂ 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 ਸਾਰੇ ਵਾਹਿਗੁਰੂ ਸਭ ਦੀ ਆਵਾਜ਼ ਸਭ ਦੀ ਮੇਰੇ ਰਾਮ ਮੇਰੇ ਰਾਮ ਬੋਲੋ ਮੇਰੇ ਰਾਮ ਮੇਰੇ ਰਾਮ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਅੱਗੇ ਕੀ ਕਹਿ ਰਹੇ ਸਤਿਗੁਰੂ ਬੜੇ ਪਿਆਰ ਨਾਲ ਮੇਰੇ ਰਾਮ ਅਗਲੀਆਂ ਪੰਕਤੀਆਂ ਕੀ ਨੇ ਹਰ ਸੰਤਾਂ ਜੇ ਵਡਨਾ ਕੋਈ ਭਗਤਾਂ ਬਣਾਈ ਪ੍ਰਭੂ ਆਪਣੇ ਸਿਉ ਜਲ ਥਲ ਮਹੀਲ ਸੋਈ ਕੋਟ ਅਪਰਾਧੀ ਸਤ ਸੰਗ ਉਦਰੈ ਸੰਤ ਸੰਗ ਕੋਟ ਅਪਰਾਧੀ ਸੰਤ ਸੰਗ ਉਦਰੈ ਜਮ ਤਾਕੇ ਨੇੜ ਨਾ ਆਵੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਕੋਟ ਅਪਰਾਧੀ ਸੰਤ ਸੰਗ ਉਦਰੈ ਕਰੋੜਾਂ ਪਾਪ ਕਰਨ ਵਾਲਾ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਤਰ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ। ਕਰੋੜਾਂ ਪਾਪ ਕਰਨ ਵਾਲਾ ਵੀ ਕਰੋੜਾਂ ਦੱਸੋ ਗਨਕਾ ਪਾਪਨ ਨੇ ਕੋਈ ਘੱਟ ਪਾਪ ਕੀਤੇ ਸੀ? ਗਨਕਾ ਪਾਪਨ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ ਜੀ। ਪਰ ਕਿੱਡੀ ਕਮਾਲ ਦੀ ਗੱਲ ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਜਦੋਂ ਆਏ ਮਹਾਂਪੁਰਖ ਗਨਕਾ ਦੇ ਵਿਹੜੇ ਸਾਰੀ ਗੱਲ ਦੱਸੀ ਮਹਾਂਪੁਰਖੋ ਏਦਾਂ ਮੈਂ ਬੇਸਵਾ ਏਦਾਂ ਮਾੜੇ ਕਰਮ ਕਰਦੀ ਆ ਤੇ ਮਹਾਂਪੁਰਖ ਦੁਰਮਤ ਦੇਖ ਦਇਆਲ ਹੋਏ। ਦੇਖੋ ਅਸੀਂ ਕਿਸੇ ਦੇ ਗੁਣਾਂ ਵੱਲ ਵੇਖ ਕੇ ਦਿਆਲੂ ਹੁੰਨੇ ਆ ਰੀਝਦੇ ਆ ਪਰ ਜਿਹੜਾ ਕਮਾਈ ਵਾਲਾ ਔਗਣਾ ਤੇ ਵੀ ਤਰਸ ਕਰ ਲੈਂਦਾ ਹੈ ਔਗਣਾ ਤੇ ਵੀ ਦੁਰਮਤ ਦੇਖ ਦਇਆਲ ਹੋਏ। ਮਹਾਂਪੁਰਖ ਕਹਿੰਦੇ ਇੱਕ ਰਾਤ ਇਹਦੇ ਘਰ ਆਏ ਆ ਗੁਜ਼ਾਰਨ ਵਾਸਤੇ ਇਸ ਬੱਚੀ ਦਾ ਭਲਾ ਹੋ ਜੇ ਭਲਾ ਤੇ ਮਹਾਂਪੁਰਖਾਂ ਨੇ ਕੀਤਾ ਕਿ ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦਿੱਤੁਸ ਤੋਤਾ ਇੱਕ ਤੋਤਾ ਦਿੱਤਾ। ਗਨਕਾ ਰਾਮ ਰਾਮ ਜਪਾਇਆ ਕਰ ਤੁਸੀਂ ਸਿਆਣੇ ਹੋ ਤੁਸੀਂ ਲਿਆਓ ਬਾਜ਼ਾਰੋਂ ਤੋਤਾ ਸਾਰਾ ਦਿਨ ਲੱਗੇ ਰਹੋ ਵਾਹਿਗੁਰੂ ਵਾਹਿਗੁਰੂ ਜਪਾਉਣ ਤੇ ਜਪਾ ਹੀ ਨਹੀਂ ਸਕਦੇ ਹਾਂਜੀ ਕੁਝ ਮਿੰਟ ਬੋਲੇਗਾ ਤੁਹਾਡੇ ਮਗਰ ਮਗਰ ਕਹੋ ਸਾਰੀ ਦਿਹਾੜੀ ਬੋਲੀ ਜਾਵੇ ਸਾਰੀ ਰਾਤ ਜਪੀ ਜਾਵੇ ਇਹ ਇੰਪੋਸੀਬਲ ਗੱਲ ਹੈ ਹੋ ਨਹੀਂ ਸਕਦਾ। ਅਸਲੀਅਤ ਵਿੱਚ ਮਹਾਂਪੁਰਖਾਂ ਨੇ ਤੋਤਾ ਨਹੀਂ ਦਿੱਤਾ ਆਪਣੀ ਕਮਾਈ ਵਿੱਚੋਂ ਕਿਣਕਾ ਕਮਾਈ ਦਾ ਵੀ ਦਿੱਤਾ ਤੇ ਅਰਦਾਸ ਕੀਤੀ ਹੈ ਪਰਮੇਸ਼ਰ ਹੈ ਨਿਰੰਕਾਰ ਤੋਤਾ ਤੇ ਇੱਕ ਬਹਾਨਾ ਹੈ ਕਿਰਪਾ ਤੇ ਤੂੰ ਵਰਤਾਉਣੀ ਹੈ। ਫਿਰ ਉਹੀ ਤੋਤਾ ਉਹਨੂੰ ਰਾਮ ਰਾਮ ਜਪਾਉਂਦੇ ਆ ਉਹੀ ਗਣਕਾ ਜਿਹਨੂੰ ਨਰਕਾਂ 'ਚ ਵੀ ਢੋਈ ਨਹੀਂ ਸੀ ਮਿਲਣੀ। ਭਾਈ ਗੁਰਦਾਸ ਜੀ ਕਹਿੰਦੇ ਗਈ ਬੈਕੁੰਠ ਬੈਬਾਨ ਚੜ ਨਰਕੈ ਉਸ ਨਾ ਖਾਦੁ ਸਗੋਤਾ। ਬੈਬਾਨ ਦੇ ਵਿੱਚ ਚੜ ਕੇ ਬੈਕੁੰਠ ਧਾਮ 'ਚ ਗਈ ਹੈ। ਕਾਰਨ ਕੀ ਕੋਟ ਅਪਰਾਧੀ ਸੰਤ ਸੰਗ ਉਦਰੈ
ਕਰੋੜਾਂ ਪਾਪ ਕਰਨ ਵਾਲਾ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਤਰ ਜਾਂਦਾ, ਉਹਦਾ ਵੀ ਉਧਾਰ ਜਮ ਤਾਂ ਕੈ ਨੇੜ ਨਾ ਆਵੇ। ਫਿਰ ਜਮਦੂਤ ਉਹਦੇ ਨੇੜੇ ਨਹੀਂ ਆਉਂਦੇ। ਅੱਗੇ ਜੀ, जन्म जन्म का बिछड़िया होवे, तिन हर स्यों आन मिलावे। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਆਪਣੇ ਗੱਲ ਧਿਆਨ ਨਾਲ ਸੁਣਿਓ, ਧਿਆਨ ਨਾਲ। ਮੈਨੂੰ ਕਿਸੇ ਨੇ ਨਾ ਸਵਾਲ ਕੀਤਾ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਮੈਨੂੰ ਕਿਸੇ ਨੇ ਸਵਾਲ ਕੀਤਾ, ਕਹਿੰਦੇ ਜਿੰਨੇ ਮਹਾਂਪੁਰਖ ਨੇ ਇਹ ਤੇ ਕਿਰਤ ਕਰਦੇ ਨਹੀਂ, ਇਹ ਗੁਰੂ ਨਾਨਕ ਦਾ ਬਚਨ ਨਹੀਂ ਮੰਨਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਇਹ ਤੇ ਗੁਰੂ ਨਾਨਕ ਦਾ ਬਚਨ ਹੀ ਨਹੀਂ ਮੰਨਦੇ ਸਾਰੇ। ਬਾਬਾ ਹਰਚਰਨ ਸਿੰਘ ਜੀ ਕੀ ਕਿਰਤ ਕਰਦੇ ਦੱਸੋ? ਮੈਂ ਕੀ ਕਿਰਤ ਕਰਦਾ? ਜਿੰਨੇ ਮਹਾਂਪੁਰਖ ਨੇ ਕੀ ਕਿਰਤ ਕਰਦੇ ਨੇ ਦੱਸੋ? ਇਹਦਾ ਮਤਲਬ ਕੋਈ ਮਹਾਂਪੁਰਖ ਗੁਰੂ ਨਾਨਕ ਦਾ ਬਚਨ ਨਹੀਂ ਮੰਨ ਰਿਹਾ? ਨਹੀਂ, ਹਰੇਕ ਦੇ ਭਾਗਾਂ ਦੇ ਮੁਤਾਬਕ ਉਹਦੀ ਕਿਰਤ ਸੈੱਟ ਕੀਤੀ ਹੈ ਪਰਮੇਸ਼ਰ ਨੇ। ਹਰੇਕ ਦੇ ਭਾਗਾਂ ਮੁਤਾਬਕ, ਕੋਈ ਨੌਕਰੀ ਕਰਦਾ, ਕੋਈ ਬਿਜ਼ਨਸ ਕਰਦਾ, ਕੋਈ ਖੇਤੀਬਾੜੀ ਕਰਦਾ ਹੈ ਜੀ, ਇਦਾਂ ਹੀ ਹੁੰਦਾ ਨਾ। ਕੋਈ ਦੁਕਾਨਦਾਰੀ ਕਰਦਾ ਹੈ, ਕਿਸੇ ਦਾ ਕਰਿਆਨੇ ਦਾ ਕੰਮ, ਕਿਸੇ ਦਾ ਮਨਿਆਰੀ ਦਾ ਕੰਮ, ਕਿਸੇ ਦਾ ਕੱਪੜੇ ਦਾ ਕੰਮ। ਪਰ ਕਦੀ ਇਹ ਗਲਤ ਫਹਿਮੀ ਆਪਣੇ ਅੰਦਰ ਨਹੀਂ ਆਉਣ ਦੇਣੀ, ਮਹਾਂਪੁਰਖ ਕਿਰਤ ਨਹੀਂ ਕਰਦੇ। ਉਹ ਜਿਹੜੀ ਕਿਰਤ ਮਹਾਂਪੁਰਖ ਕਰਦੇ ਨੇ ਨਾ, ਦੁਨੀਆ ਦਾ ਕੋਈ ਬੰਦਾ ਨਹੀਂ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਂਪੁਰਖਾਂ ਦੀ ਕਿਰਤ ਪਤਾ ਕੀ ਹੈ? ਜਿਹੜੇ ਪਰਮੇਸ਼ਰ ਨਾਲੋਂ ਟੁੱਟੇ ਨੇ ਨਾ, ਉਹਨਾਂ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜਨਾ। ਇਹ ਮਹਾਂਪੁਰਖਾਂ ਦੀ ਕਿਰਤ ਹੈ। ਇਸ ਤੋਂ ਪਵਿੱਤਰ ਕਿਰਤ ਹੈ ਹੀ ਕੋਈ ਨਹੀਂ, ਇਸ ਤੋਂ ਵੱਡੀ ਕਿਰਤ ਕੋਈ ਹੈ ਹੀ ਨਹੀਂ ਦੂਜੀ, ਜਿਹੜੀ ਮਹਾਂਪੁਰਖ ਕਮਾਈ ਵਾਲੇ ਕਿਰਤ ਕਰਦੇ ਨੇ। ਐਵੇਂ ਕਿਸੇ ਦੇ ਮਗਰ ਲੱਗ ਕੇ ਮਹਾਂਪੁਰਖਾਂ ਦੀ ਨਿੰਦਿਆ ਵੱਲ ਨਾ ਤੁਰਿਆ ਕਰੋ, ਜਿਉ ਏਦਾਂ ਜਿਉ ਏਦਾਂ। ਨਹੀਂ 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 ਨਹੀਂ, ਜਿਹੜਾ ਕੰਮ ਮਹਾਂਪੁਰਖ ਕਰਦੇ ਨੇ ਕੋਈ ਦੁਨੀਆ ਦਾ ਬੰਦਾ ਨਹੀਂ ਕਰ ਸਕਦਾ। ਤੁਸੀਂ ਤਿਲ ਦਾ ਜੋੜ ਲਾ ਲਓ, ਕਿਸੇ ਟੁੱਟੇ ਨੂੰ ਜੋੜਨ ਦਾ ਨਹੀਂ ਜੋੜ ਪਾਓਗੇ ਜਦ ਤੱਕ ਤੁਹਾਡੀ ਕਮਾਈ ਨਹੀਂ ਹੈ ਜੀ। ਕਮਾਈ ਵਾਲੇ ਜੇ ਜੋੜ ਰਹੇ ਨੇ ਨਾ, ਸਦਕੇ ਕਮਾਈ ਦੇ ਜੋੜਦੇ ਨੇ। ਤੇ ਕਮਾਈ ਕਰਨਾ, ਟੁੱਟਿਆਂ ਨੂੰ ਜੋੜਨਾ, ਇਹ ਮਹਾਂਪੁਰਖਾਂ ਦੀ ਕਿਰਤ ਹੈ ਜੀ। ਜਨਮ ਜਨਮ ਕਾ ਵਿਛੜਿਆ ਹੋਵੇ, ਤਿਨ ਹਰ ਸਿਉ ਆਣ ਮਿਲਾਵੇ। ਜਨਮ ਜਨਮ ਦੇ ਜਿਹੜੇ ਵਿਛੜੇ ਨੇ ਨਾ, ਉਹਨਾਂ ਨੂੰ ਪਰਮੇਸ਼ਰ ਦੇ ਨੇੜੇ ਲੈ ਜਾਣਾ, ਇਹ ਮਹਾਂਪੁਰਖਾਂ ਦੀ ਕਿਰਤ। ਕਮਾਈ ਵਾਲਿਆਂ ਦੀ ਕਿਰਤ, ਬਾਬਾ ਨੰਦ ਸਿੰਘ ਵਰਗੇ ਮਹਾਂਪੁਰਖਾਂ ਦੀ ਕਿਰਤ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਖਾਂ ਦੀ ਕਿਰਤ, ਬਾਬਾ ਕੁੰਦਨ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਕਿਰਤ। ਆਏ ਟੁੱਟਿਆਂ ਨੂੰ ਜੋੜਨਾ, ਭਾਵੇਂ ਬਚਨ ਕਰਕੇ ਜੋੜ ਦੇਣ, ਭਾਵੇਂ ਨੇਤਰਾਂ ਰਾਹੀਂ ਜੋੜ ਦੇਣ ਹੈ ਜੀ। ਨੇਤਰਾਂ ਰਾਹੀਂ ਵੀ ਬਖਸ਼ਿਸ਼ਾਂ ਦੇ ਦਿੰਦਾ ਮਹਾਂਪੁਰਖ। ਭਾਵੇਂ ਸਿਰ ਦੇ ਉੱਤੇ ਹੱਥ ਰੱਖ ਕੇ ਜੋੜ ਦੇਣ, ਭਾਵੇਂ ਕਿਸੇ ਦੇ ਘਰ ਗਏ ਨੇ ਮਹਾਂਪੁਰਖ, ਆਪਣੀ ਚਰਨ ਧੂੜੀ ਉੱਥੇ ਛੱਡ ਕੇ ਆ ਗਏ ਨੇ, ਭਾਵੇਂ ਉਹਦੇ ਸਦਕਾ ਜੋੜ ਦੇਣ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਮੈਨੂੰ ਰਾਮਦਾਸ। ਕੁਦਰਤੀ ਗੱਲ ਚੇਤੇ ਆ ਗਈ। ਅਸੀਂ ਇੰਗਲੈਂਡ ਸਾਂ, ਅੱਜ ਤੋਂ 8-10 ਸਾਲ ਪੁਰਾਣੀ ਗੱਲ ਹੈ। ਮੈਂ ਇੱਕ ਗੁਰਮੁਖ ਪਿਆਰੇ ਦੇ ਘਰ ਗਿਆ। ਉੱਥੇ ਜਦੋਂ ਅਸੀਂ ਗਏ ਤੇ ਉਹਨਾਂ ਨੇ ਕੁਦਰਤੀ ਬਚਨ ਸੁਣਾਏ। 2 ਮਿੰਟ ਦੀ ਗੱਲ ਧਿਆਨ ਨਾਲ ਸੁਣਿਓ। ਉਹ ਮੈਨੂੰ ਕਹਿੰਦੇ ਜੀ, ਸਾਡੇ ਘਰ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਮਹਾਂਪੁਰਖਾਂ ਨੇ ਚਰਨ ਪਾਏ ਨੇ। ਬਾਬਾ ਠਾਕੁਰ ਸਿੰਘ ਜੀ ਬੜੀ ਕਮਾਈ ਵਾਲੇ ਸਾਧੂ ਹੋਏ। ਤੇ ਉਹ ਘਰ ਦੇ ਜੀ ਮੈਨੂੰ ਦੋਵੇਂ ਪਤੀ ਪਤਨੀ ਸੁਣਾ ਰਹੇ ਤੇ ਵਿੱਚੇ ਪਤਨੀ ਬੋਲ ਪਈ, ਕਹਿੰਦੀ ਮੇਰੀ ਪਹਿਲੇ ਬੜੀ ਭਾਵਨਾ ਸੀ ਮਹਾਂਪੁਰਖਾਂ ਦੇ ਉੱਤੇ, ਇਹਨਾਂ ਦੀ ਨਹੀਂ ਸੀ। ਇਹ ਸ਼ਰਾਬ ਵੀ ਪੀਂਦੇ ਸੀ, ਸਾਰੇ ਮਾੜੇ ਕਰਮ ਕਰਦੇ ਸੀ। ਕਹਿੰਦੇ ਜਦੋਂ ਪਤਾ ਲੱਗਾ ਬਾਬਾ ਠਾਕੁਰ ਸਿੰਘ ਜੀ ਇੰਗਲੈਂਡ ਇਸ ਇਲਾਕੇ 'ਚ ਆਏ ਨੇ, ਕਹਿੰਦੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਇੰਨੀ ਕੁ ਆਗਿਆ ਦੇ ਦਿਓ, ਮਹਾਂਪੁਰਖਾਂ ਦੇ ਚਰਨ ਆਪਣੇ ਘਰ 'ਚ ਪਵਾਵਾਂ। ਕਹਿੰਦੇ ਇਹ ਮੰਨ ਗਏ, ਪਰ ਇੱਕ ਸ਼ਰਤ ਤੇ ਮੰਨੇ। ਕਹਿੰਦੇ ਜੇ ਮਹਾਂਪੁਰਖ ਆਏ, ਉਹਨਾਂ ਸਾਹਮਣੇ ਇਹ ਨਾ ਕਹਿਣ ਲੱਗ ਪਈ ਇਹ ਸ਼ਰਾਬ ਪੀਂਦਾ, ਇਹ ਇਦਾਂ ਦੇ ਕੰਮ ਕਰਦਾ, ਫਿਰ ਗੱਲ ਨਹੀਂ ਚੰਗੀ ਲੱਗਣੀ। ਕਹਿੰਦੀ ਮੈਂ ਵਾਅਦਾ ਕੀਤਾ ਕੋਈ ਗੱਲ ਨਹੀਂ ਕਰਾਂਗੀ, ਪਰ ਤੁਸੀਂ ਮੈਨੂੰ ਆਗਿਆ ਦਿਓ। ਕਹਿੰਦੇ ਆ ਗਿਆ। ਕਹਿੰਦੇ ਮੈਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਂਪੁਰਸ਼ੋ ਘਰ ਪਵਿੱਤਰ ਕਰੋ, ਚਰਨ ਪਾਓ। ਕਹਿੰਦੇ ਆਏ, ਬਚਨ ਕਰਤਾ ਕੱਲ ਆਵਾਂਗੇ। ਕਹਿੰਦੇ ਅਸੀਂ ਸਾਰੀ ਤਿਆਰੀ ਕਰ ਲਈ, ਸਾਰੀ ਤਿਆਰੀ। ਇੱਥੇ ਮਹਾਂਪੁਰਖਾਂ ਨੂੰ ਡਰਾਇੰਗ ਰੂਮ 'ਚ ਭਾਉਣਾ ਹੈ, ਇੱਥੇ ਇਦਾਂ ਆਹ ਸੇਵਾ ਕਰਨੀ, ਇੱਥੇ ਆਹ ਸੇਵਾ, ਇਦਾਂ ਫੁੱਲਾਂ ਦੀ ਵਰਤੋਂ, ਸਾਰਾ ਕੁਝ ਕਹਿੰਦੇ ਪਲਾਨ ਕਰ ਲਿਆ।
ਕਹਿੰਦੇ ਜਿਹੜਾ ਸਮਾਂ ਦਿੱਤਾ ਬਾਬਾ ਠਾਕੁਰ ਸਿੰਘ ਜੀ ਨੇ, ਗੱਲ ਸੁਣਨ ਵਾਲੀ ਜੇ, ਮਹਾਂਪੁਰਖਾਂ ਦੀ ਕਿਰਤ ਸੁਣਿਓ। ਕਹਿੰਦੇ ਮਹਾਂਪੁਰਖਾਂ ਨੇ ਜਿਹੜਾ ਸਮਾਂ ਦਿੱਤਾ ਉਸ ਸਮੇਂ ਮੁਤਾਬਕ ਘਰ ਆਏ। ਕਹਿੰਦੇ ਜਦੋਂ ਚਰਨ ਪਾਏ, ਅਸੀਂ ਸਾਰੀ ਡਰਾਇੰਗ ਰੂਮ 'ਚ ਤਿਆਰੀ ਕੀਤੀ ਸੀ, ਵਿਛਾਈ ਕੀਤੀ ਸੀ, ਇਹ ਸੋਫੇ ਦੇ ਉੱਤੇ ਮਹਾਂਪੁਰਖਾਂ ਨੂੰ ਭਾਉਣਾ, ਇਦਾਂ ਸੇਵਾਦਾਰ ਬਹਿਣਗੇ, ਇਦਾਂ ਸੰਗਤਾਂ। ਕਹਿੰਦੇ ਆਏ, ਜਿੱਥੇ ਅਸੀਂ ਤਿਆਰੀ ਕੀਤੀ ਉੱਥੇ ਨਹੀਂ ਬੈਠੇ। ਕਹਿੰਦੇ ਸਿੱਧਾ ਪੌੜੀਆਂ ਚੜੇ ਤੇ ਸਾਡੇ ਬੈੱਡਰੂਮ 'ਚ ਚਲੇ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਬੈੱਡ ਦੇ ਉੱਤੇ ਬਾਬਾ ਠਾਕੁਰ ਸਿੰਘ ਜੀ ਬੈਠੇ। ਸੁਣਨ ਵਾਲੀ ਗੱਲ ਜੇ, ਕਹਿੰਦੇ 15-20 ਮਿੰਟ ਬਾਬਾ ਜੀ ਬੈਠੇ ਸਾਡੇ ਘਰ, 15-20 ਮਿੰਟ, ਪਰ ਕੋਈ ਬਚਨ ਨਹੀਂ ਕੀਤਾ। ਅਸੀਂ ਸੋਚਿਆ ਸੀ ਆ ਵੀ ਬੇਨਤੀ ਕਰਾਂਗੇ, ਆ ਵੀ ਕਰਾਂਗੇ, ਉਹ ਵੀ ਕਰਾਂਗੇ। ਕਹਿੰਦੇ ਉਹ ਗੱਲਾਂ ਵਿੱਚੇ ਰਹਿ ਗਈਆਂ। ਕਹਿੰਦੇ ਆਏ 15-20 ਮਿੰਟ ਬੈਠੇ, ਕੁਝ ਛਕਿਆ ਵੀ ਨਹੀਂ, ਕੋਈ ਬਚਨ ਵੀ ਨਹੀਂ ਕੀਤਾ। 15-20 ਮਿੰਟਾਂ ਬਾਅਦ ਸਾਡੇ ਘਰੋਂ ਮਹਾਂਪੁਰਖ ਚਲੇ ਗਏ। ਉਹ ਬੀਬੀ ਰੋਈ ਜਾਵੇ, ਉਹ ਬੰਦਾ ਰੋਈ ਜਾਵੇ। ਕਹਿੰਦੀ ਵੀਰ ਜੀ ਤੁਹਾਨੂੰ ਮੈਂ ਕੀ ਦੱਸਾਂ, 15-20 ਮਿੰਟ ਲਈ ਉਹ ਸਾਧੂ ਕਮਾਈ ਵਾਲਾ ਸਾਡੇ ਘਰ ਆਇਆ ਹੈ, ਕੋਈ ਬਚਨ ਨਹੀਂ ਕੀਤਾ, ਕੋਈ ਸਾਨੂੰ ਉਪਦੇਸ਼ ਨਹੀਂ ਦਿੱਤਾ, ਪਰ ਤੁਹਾਨੂੰ ਕੀ ਦਸੀਏ 15-20 ਮਿੰਟਾਂ ਦੇ ਬਾਅਦ ਜਦੋਂ ਬਾਬਾ ਠਾਕੁਰ ਸਿੰਘ ਜੀ ਸਾਡੇ ਘਰੋਂ ਗਏ ਨੇ ਨਾ, ਕਹਿੰਦੇ ਸਾਨੂੰ ਏਦਾਂ ਉਸ ਵੇਲੇ ਮਹਿਸੂਸ ਹੋਇਆ ਸਾਡੇ ਸਾਰੇ ਘਰ ਦੇ ਦੁੱਖ ਤਕਲੀਫਾਂ ਨੂੰ ਨਾਲ ਹੀ ਲੈ ਕੇ ਚਲੇ ਗਏ ਨੇ। ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ। ਕਹਿੰਦੇ ਏਦਾਂ ਸਾਨੂੰ ਲੱਗਾ ਬਾਬਾ ਠਾਕੁਰ ਸਿੰਘ ਜੀ ਇਕੱਲੇ ਨਹੀਂ ਗਏ, ਸਾਡੇ ਔਗਣਾਂ ਨੂੰ ਵੀ, ਸਾਡੀਆਂ ਸਾਰੀਆਂ ਮਾੜੀਆਂ ਚੀਜ਼ਾਂ ਨੂੰ ਨਾਲ ਹੀ ਲੈ ਗਏ। ਤੇ ਕਹਿੰਦੇ ਇਹਦਾ ਨਤੀਜਾ ਨਿਕਲਿਆ ਕੁਝ ਮਹੀਨਿਆਂ ਬਾਅਦ। ਕਹਿੰਦੇ ਆ ਮੇਰਾ ਘਰ ਵਾਲਾ ਬੈਠਾ, ਉਹੋ ਹੀ ਜਿਹੜਾ ਪੂਰੀ ਬੋਤਲ ਵੀ ਸ਼ਰਾਬ ਦੀ ਪੀ ਜਾਂਦਾ ਸੀ, ਮਹੀਨੇ 1.5 ਮਹੀਨੇ ਬਾਅਦ ਕਹਿੰਦੇ ਸ਼ਰਾਬ ਤੋਂ ਇਹਨੂੰ ਨਫ਼ਰਤ ਹੋਣੀ ਸ਼ੁਰੂ ਹੋ ਗਈ। ਸ਼ਰਾਬ ਛੱਡ ਗਿਆ, ਦਾੜੀ ਕੱਟਣੀ ਛੱਡਤੀ, ਮਾੜੇ ਕਰਮ ਛੱਡਤੇ। ਕਹਿੰਦੇ ਅੱਜ ਇਹੋ ਜੀ ਕਿਰਪਾ ਹੈ, ਉਹ ਸਾਧੂ ਨੇ ਇਹੋ ਜਿਹਾ ਰੰਗ ਲਾਇਆ ਕੁਝ ਕਹੇ ਬਿਨਾਂ ਹੀ। ਕਹਿੰਦੇ ਇਹੋ ਜੀ ਕਿਰਪਾ ਵਰਤਾ ਗਏ ਉਹ ਮਹਾਂਪੁਰਖ। ਕਹਿੰਦੇ ਅੱਜ ਸਾਡੇ ਸਾਰੇ ਪਰਿਵਾਰ ਦਾ 2 ਵਜੇ ਦਾ ਰੋਜ਼ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ। ਸਤਿ ਸ੍ਰੀ ਅਕਾਲ। ਕੋਈ ਕਦੀ ਹਲਕਾ ਫੁਰਨਾ ਨਹੀਂ ਬਣਾਉਣਾ। ਮਹਾਂਪੁਰਖ ਕੰਮ ਨਹੀਂ ਕਰਦੇ, ਮਹਾਂਪੁਰਖ ਕਿਰਤ ਨਹੀਂ ਕਰਦੇ। ਉਹ ਜਿਹੜੀ ਕਿਰਤ ਮਹਾਂਪੁਰਖ ਕਰਦੇ ਤੁਸੀਂ ਕਰ ਹੀ ਨਹੀਂ ਸਕਦੇ। ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ। ਅੱਗੇ ਜੀ, ਮਾਇਆ ਮੋਹ ਭਰਮ ਪੋ ਕਾਟੇ, ਸੰਤ ਸ਼ਰਨ ਜੋ ਆਵੇ। ਹੁਣ ਮੈਂ ਜਲਦੀ ਥੋੜਾ ਅੱਗੇ ਵਧਦੇ ਆ। ਕਹਿੰਦੇ ਜਿਹੜਾ ਵੀ ਸੰਤਾਂ ਦੀ ਸ਼ਰਨ ਆਉਂਦਾ ਉਹਦੇ ਅੰਦਰੋਂ ਮਾਇਆ ਦਾ ਮੋਹ ਮੁੱਕ ਗਿਆ। ਮਾਇਆ ਨਹੀਂ ਮੁੱਕੀ, ਕਦੀ ਗੌਰ ਨਾਲ ਸੁਣ, ਮਾਇਆ ਦਾ ਮੋਹ ਮੁੱਕ ਗਿਆ। ਮਾਇਆ ਤੇ ਚਾਹੀਦੀ ਹੈ, ਗ੍ਰਸਤੀ ਨੂੰ ਵੀ ਚਾਹੀਦੀ ਹੈ, ਸਾਧੂ ਨੂੰ ਵੀ ਚਾਹੀਦੀ। ਗ੍ਰਸਤੀ ਨੇ ਆਪਣਾ ਪਰਿਵਾਰ ਪਾਲਣਾ, ਸਾਧੂ ਨੇ ਭਲਾ ਕਰਨਾ। ਮਾਇਆ ਤੇ ਚਾਹੀਦੀ ਹੈ, ਮਾਇਆ ਤੋਂ ਬਿਨਾਂ ਤੇ ਕੋਈ ਕੰਮ ਹੋਣਾ ਨਹੀਂ। ਮਾਇਆ ਨਹੀਂ ਮੁੱਕੀ, ਮਾਇਆ ਦਾ ਮੋਹ ਮੁੱਕ ਗਿਆ। ਜਿਹੜਾ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਗਿਆ ਉਹਦੇ ਅੰਦਰੋਂ ਭਟਕਣਾ ਮੁੱਕ ਗਈ। ਉਹਦੇ ਅੰਦਰੋਂ ਪਿਆਰਿਓ ਡਰ ਦੂਰ ਹੋ ਗਏ। ਡਰ ਅੱਗੇ ਸਹਿਮਦਾ ਸੀ ਹਰ ਗੱਲ ਤੋਂ, ਹੁਣ ਸਹਿਮ ਖਤਮ, ਡਰ ਖਤਮ। ਇੱਥੋਂ ਤੱਕ ਮੌਤ ਦਾ ਡਰ ਵੀ ਸਾਧੂਆਂ ਨੇ ਮੁਕਾ ਕੇ ਰੱਖਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਗੇ ਜੀ, ਜਿਹਾ ਮਨੋਰਥ ਕਰ ਆਰਾਧੇ, ਸੋ ਸੰਤਨ ਤੇ ਪਾਵੇ। ਕਹਿੰਦੇ ਜਿਹੜੀ ਵੀ ਭਾਵਨਾ ਕਰਕੇ ਤੂੰ ਮਹਾਂਪੁਰਖਾਂ ਨੂੰ ਆਰਾਧਦਾ ਹੈ ਨਾ, ਉਸੇ ਤਰ੍ਹਾਂ ਤੇਰੀ ਭਾਵਨਾ ਪੂਰੀ ਕਰ ਦਿੰਦੇ ਨੇ। ਪੁੱਤ ਚਾਹੀਦਾ, ਮਹਾਂਪੁਰਖ ਕਹਿੰਦੇ ਲੈ ਜਾ। ਤੈਨੂੰ ਕਾਰੋਬਾਰ ਚਾਹੀਦੇ, ਮਹਾਂਪੁਰਖ ਕਹਿੰਦੇ ਲੈ ਜਾ। ਘਰ ਦੇ ਵਿੱਚ ਬਰਕਤ ਚਾਹੀਦੀ, ਲੈ ਜਾ। ਤੇ ਜੇ ਕਿਸੇ ਨੇ ਆ ਕੇ ਕਹਿਤਾ ਮਹਾਰਾਜ ਮਹਾਂਪੁਰਖੋ ਕਿਰਪਾ ਕਰੋ, ਮੈਨੂੰ ਗੁਰੂ ਨਾਨਕ ਚਾਹੀਦਾ ਹੈ, ਮੈਨੂੰ ਗੁਰੂ ਰਾਮਦਾਸ ਚਾਹੀਦਾ, ਤੇ ਮਹਾਂਪੁਰਖ ਕਹਿੰਦੇ ਅੱਛਾ ਫਿਰ ਏਦਾਂ ਕਮਾਈ ਕਰ, ਗੁਰੂ ਰਾਮਦਾਸ ਵੀ ਤੇਰੇ ਹਿਰਦੇ 'ਚ ਬਹਿ ਜਾਣਗੇ। ਜਿਹੜੀ ਭਾਵਨਾ ਕਰਕੇ ਮਹਾਂਪੁਰਖਾਂ ਨੂੰ ਕੋਈ ਆਰਾਧਦਾ ਉਸੇ ਤਰ੍ਹਾਂ ਦੇ ਨਾਲ ਉਹਦੀਆਂ ਝੋਲੀਆਂ ਭਰ ਦਿੰਦੇ ਨੇ। ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੇ। ਅਖੀਰਲੀਆਂ ਪੰਕਤੀਆਂ ਨੇ, ਕਹਿੰਦੇ ਜਨ ਕੀ ਮਹਿਮਾ ਕੇਤਕ ਵਰਣੋ, ਜੋ ਪ੍ਰਭ ਆਪਣੇ ਭਾਣੇ। ਕਹਿੰਦੇ ਕਿੰਨੀ ਕੁ ਵਡਿਆਈ ਕਰੀਏ ਮਹਾਂਪੁਰਖਾਂ ਦੀ, ਜਿਹੜੇ ਆਪਣੇ ਪ੍ਰਭੂ ਨੂੰ ਚੰਗੇ ਲੱਗਦੇ ਨੇ, ਪਰਮੇਸ਼ਰ ਨੂੰ ਭਾ ਗਏ, ਉਹਨਾਂ ਦੀ ਕੋਈ ਵਡਿਆਈ ਕਰ ਹੀ ਨਹੀਂ ਸਕਦਾ। ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭਏ ਨਿਕਾਣੇ। ਕਹਿੰਦੇ ਜਿਹੜੇ ਸਤਿਗੁਰਾਂ ਦੇ ਨਾਲ ਮਹਾਂਪੁਰਖ ਮਿਲ ਗਏ ਨੇ,
ਕਹਿੰਦੇ ਉਹ ਸਾਰੀ ਲੁਕਾਈ ਤੋਂ ਮੁਤਾਜ ਹੋ ਗਏ, ਉਹਨਾਂ ਦੀਆਂ ਸਾਰੀਆਂ ਮੁਸ਼ੰਦਗੀਆਂ ਖਤਮ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸਭ ਮੁਸ਼ੰਦਗੀਆਂ ਉਹਨਾਂ ਦੀਆਂ ਮੁੱਕ ਜਾਂਦੀਆਂ ਨੇ ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ। ਮਹਾਂਪੁਰਖਾਂ ਤੋਂ ਵਾਰਨੇ ਬਲਿਹਾਰਨੇ ਜਾਈਏ। ਇੱਥੇ ਮਹਾਂਪੁਰਖਾਂ ਦੀ ਯਾਦ ਵਿੱਚ ਮੇਰੇ ਬੜੇ ਪੂਜਨੀਕ ਸਤਿਕਾਰਯੋਗ ਸੰਤ ਬਾਬਾ ਹਰਚਰਨ ਸਿੰਘ ਜੀ, ਇਹਨਾਂ ਨੇ ਸਾਰਾ ਪ੍ਰੋਗਰਾਮ ਉਲੀਕਿਆ। ਤੋ ਸਾਰਿਆਂ ਨੇ ਇਹ ਅਰਦਾਸ ਕਰਨੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਕਿਨਕਾ ਕਮਾਈ ਦਾ ਸਾਡੀ ਵੀ ਝੋਲੀ 'ਚ ਪਵੇ, ਗੁਰੂ ਕਿਰਪਾ ਕਰੇ। ਆਓ ਮੈਂ ਪੰਕਤੀਆਂ ਰਿਪੀਟ ਕਰਨੀਆਂ ਸੀ, ਸ਼ਬਦ ਤੇ ਪੂਰਾ ਕਰ ਦਿੱਤਾ ਹੈ, ਪਰ ਜੋ ਮੈਨੂੰ ਸੰਗਤ ਨੇ ਹੁਕਮ ਕੀਤਾ, ਆਓ ਬੜੇ ਪਿਆਰ ਦੇ ਨਾਲ 2-4 ਮਿੰਟ ਪੜ੍ਹ ਲਓ। ਮੈਂ ਚੰਗਾ ਜਾਂ ਭਾਵੇਂ ਹਾਂ ਮੰਦਾ, ਮੈਨੂੰ ਆਪਣਾ ਬਣਾ ਲਿਆ। ਸਾਰੀ ਸੰਗਤ ਪਿਆਰ ਦੇ ਵਿੱਚ ਇਹ ਪੜੋ 2-4 ਮਿੰਟ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰਨੀ। ਕੋਈ ਉੱਠਣ ਦੀ ਅਜੇ ਖੇਚਲ ਨਾ ਕਰੇ, ਮੇਰੀ ਬੇਨਤੀ 2-4 ਮਿੰਟ ਸਭ ਨੇ ਸਹਿਯੋਗ ਦੇਣਾ। ਮੈਨੂੰ ਆਪਣਾ ਬਣਾ ਲਾ, ਮੈਨੂੰ ਗੱਲ ਨਾਲ ਲਾ ਲਾ, ਬਾਬਾ ਦੀਪ ਸਿੰਘ ਜੀ। ਮੈਨੂੰ ਆਪਣਾ ਬਣਾ ਲਓ, ਮੈਨੂੰ ਗੱਲ ਨਾਲ ਲਾ ਲਓ, ਬਾਬਾ ਦੀਪ ਸਿੰਘ। ਮੰਗੋ ਮੈਨੂੰ ਆਪਣਾ ਬਣਾ ਲਓ, ਮੈਨੂੰ ਗੱਲ ਨਾਲ ਲਾ ਲਓ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਓ ਮੈਨੂੰ ਆਪਣਾ ਬਣਾ ਲਓ, ਮੈਨੂੰ ਗੱਲ ਨਾਲ ਲਾ ਲਓ, ਬਾਬਾ ਦੀਪ ਸਿੰਘ ਜੀ। ਮੈਨੂੰ ਆਪਣਾ ਬਣਾ ਲਓ, ਮੈਨੂੰ ਗੱਲ ਨਾਲ ਲਾ ਲਓ, ਬਾਬਾ ਦੀਪ ਸਿੰਘ ਜੀ। ਮੈਂ ਚੰਗਾ ਜਾਂ ਭਾਵੇਂ ਹਾਂ ਮੰਦਾ, ਮੈਂ ਚੰਗਾ ਜਾਂ ਭਾਵੇਂ ਹਾਂ ਮੰਦਾ, ਬਾਬਾ ਜੀ ਮੈਨੂੰ ਆਪਣਾ ਬਣਾ ਲੈਣਾ, ਬਾਬਾ ਜੀ ਮੈਨੂੰ ਆਪਣਾ ਬਣਾ ਲੈਣਾ। ਹੋ ਮੈਂ ਚੰਗਾ ਜਾਂ ਭਾਵੇਂ ਹਾਂ ਮੰਦਾ, ਮੈਂ ਚੰਗਾ ਜਾਂ ਭਾਵੇਂ ਹਾਂ ਮੰਦਾ, ਬਾਬਾ ਜੀ ਮੈਨੂੰ ਆਪਣਾ ਬਣਾ ਲੈਣਾ, ਬਾਬਾ ਜੀ ਮੈਨੂੰ ਆਪਣਾ ਬਣਾ ਲੈਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੂੰ ਬਖਸ਼ਣਹਾਰ ਪਿਤਾ ਏ, ਤੂੰ ਸਭਨਾ ਦਾ ਦਾਤਾ ਏ, ਤੂੰ ਬਖਸ਼ਣਹਾਰ ਪਿਤਾ ਏ, ਤੂੰ ਸਭਨਾ ਦਾ ਦਾਤਾ ਏ। ਓ ਸ਼ਾਹਾਂ ਦਾ ਤੂੰ ਸ਼ਾਹ ਏ, ਤੂੰ ਜਾਣਨਹਾਰ ਪਿਤਾ ਏ, ਸ਼ਾਹਾਂ ਦਾ ਤੂੰ ਸ਼ਾਹ ਹੈ, ਤੂੰ ਜਾਣਨਹਾਰ ਪਿਤਾ ਹੈ। ਮੈਂ ਤੁਹਾਡੇ ਚਰਨੀ ਟੈ ਪਿਆ ਹਾਂ, ਓ ਮੈਂ ਤੁਹਾਡੇ ਚਰਨੀ ਟੈ ਪਿਆ ਹਾਂ। ਤੁਸੀਂ ਮੇਰੇ ਪਰਦੇ ਟੱਕ ਲੈਣਾ, ਤੁਸੀਂ ਮੇਰੇ ਪਰਦੇ ਟੱਕ ਲੈਣਾ। ਆਹਾ ਮੈਂ ਚੰਗਾ ਜਾਂ ਭਾਵੇਂ ਹਾਂ ਮੰਦਾ,
ਬਾਬਾ ਜੀ ਮੈਨੂੰ ਆਪਣਾ ਬਣਾ ਲੈਣਾ, ਬਾਬਾ ਜੀ ਮੈਨੂੰ ਆਪਣਾ ਬਣਾ ਲੈਣਾ। ਆਖਰੀ ਲਾਈਨ ਪੜ੍ਹਨੀ ਮਿਲ ਕੇ ਸਭ ਨੇ ਆਪਾਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਨੂੰ ਮੇਰੇ ਦਾਤਾ ਜੀ ਹਰ ਪਲ ਤੁਹਾਡੀ ਯਾਦ ਆਉਂਦੀ ਏ, ਮੈਨੂੰ ਮੇਰੇ ਦਾਤਾ ਜੀ ਹਰ ਪਲ ਤੁਹਾਡੀ ਯਾਦ ਆਉਂਦੀ ਏ। ਦਿਨੇ ਨਾ ਚੈਨ ਮਿਲਦਾ ਏ, ਨਾ ਰਾਤੀ ਨੀਂਦ ਆਉਂਦੀ ਏ। ਦਿਨੇ ਨਾ ਚੈਨ ਮਿਲਦਾ ਏ, ਨਾ ਰਾਤੀ ਨੀਂਦ ਆਉਂਦੀ ਏ। ਮੈਂ ਵਿਛੋੜਾ ਸਹਿ ਨਹੀਂ ਸਕਦਾ, ਓ ਮੈਂ ਵਿਛੋੜਾ ਸਹਿ ਨਹੀਂ ਸਕਦਾ। ਮੇਰੇ ਤੁਸੀਂ ਅੰਗ ਸੰਗ ਹੀ ਰਹਿਣਾ, ਮੇਰੇ ਤੁਸੀਂ ਅੰਗ ਸੰਗ ਹੀ ਰਹਿਣਾ। ਹੋ ਮੈਂ ਚੰਗਾ ਜਾਂ ਭਾਵੇਂ ਹਾਂ ਮੰਦਾ, ਮੈਂ ਚੰਗਾ ਜਾਂ ਭਾਵੇਂ ਹਾਂ ਮੰਦਾ। ਬਾਬਾ ਜੀ ਮੈਨੂੰ ਆਪਣਾ ਬਣਾ ਲੈਣਾ, ਬਾਬਾ ਜੀ ਮੈਨੂੰ ਆਪਣਾ ਬਣਾ ਲੈਣਾ। ਮੈਨੂੰ ਆਪਣਾ ਬਣਾ ਲਓ, ਮੈਨੂੰ ਗੱਲ ਨਾਲ ਲਾ ਲਓ ਬਾਬਾ ਦੀਪ ਸਿੰਘ ਜੀ। ਮੈਨੂੰ ਆਪਣਾ ਬਣਾ ਲਓ, ਮੈਨੂੰ ਗੱਲ ਨਾਲ ਲਾ ਲਓ ਬਾਬਾ ਦੀਪ ਸਿੰਘ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਮੇਰੇ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਮੈਨੂੰ ਆਪਣਾ ਬਣਾ ਲਾ, ਮੈਨੂੰ ਗੱਲ ਨਾਲ ਲਾ ਲਾ ਬਾਬਾ ਦੀਪ ਸਿੰਘ ਜੀ। ਮੈਨੂੰ ਆਪਣਾ ਬਣਾ ਲਓ, ਮੈਨੂੰ ਗੱਲ ਨਾਲ ਲਾ ਲਓ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੁਟਾਣ ਸਤਿ ਸ੍ਰੀ ਅਕਾਲ। ਕੋਟ ਸ਼ੁਕਰਾਨਾ ਗੁਰੂ ਰਾਮਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਸਾਰੇ ਮਹਾਂਪੁਰਖਾਂ ਦਾ, ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਕੀਰਤਨ ਦੀ ਸੇਵਾ ਲਈ। ਕੋਟ ਸ਼ੁਕਰਾਨਾ ਜੋ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਏ, ਤੁਹਾਡੇ ਇੱਕ ਇੱਕ ਦੇ ਚਰਨਾਂ ਦੇ ਉੱਤੇ ਫਿਰ ਤੋਂ ਨਮਸਕਾਰ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਇਤਨੀ ਕੋ ਸੇਵਾ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ
ਔਰ ਬਿਲਕੁਲ ਨਾਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ।
ਭਾਵੇਂ ਇੱਕ ਤੇਰੀ, ਦੋ ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਚ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ,
ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।